ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸੇ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਣ ਵਾਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਜਿਹੜੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਹੈਗੇ ਆ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, YouTube 'ਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 19 ਤਰੀਕ ਆ, ਦਿਨ ਸ਼ੁੱਕਰਵਾਰ ਆ, ਅਤੇ ਤੁਹਾਡੇ ਲਈ ਜਿਹੜਾ ਆ ਅਸੀਂ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਹੋਮ, ਆਟੋ, ਕਮਰਸ਼ੀਅਲ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਕਾਲ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟਿਕਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮਾਉਂਟ, ਮੱਖਣ ਸਿੰਘ ਮਾਨ ਵਿਸਕਾਂਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਉੱਪਲ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਫੋਟੋ ਐਡੀਟਿੰਗ ਦਾ ਕੰਮ ਕਰਦੇ ਹਨ। ਕਾਲ ਜਸਵਿੰਦਰ ਉੱਪਲ 5302182360। ਜਗਤਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ ਵਾਲੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ, ਉਹਨਾਂ ਨੇ ਅੱਜ ਕਿਹਾ ਆ ਵੀ ਜਿਹੜੀ ਕਰੋਨਾ ਵਾਇਰਸ ਆ ਉਹ ਹੁਣ ਇੱਕ ਨਵੇਂ ਜਿਹੜੇ ਆ ਬਹੁਤ ਹੀ ਖਤਰਨਾਕ ਫੇਜ਼ ਦੇ ਵਿੱਚ ਐਂਟਰ ਹੋ ਗਈ ਆ, ਕਿਉਂਕਿ ਹਰ ਰੋਜ਼ ਕਰੋਨਾ ਵਾਇਰਸ ਦੇ ਨਾਲ ਪੀੜਤ ਲੋਕਾਂ ਦੀ ਗਿਣਤੀ ਉਹ ਵੱਧਦੀ ਜਾ ਰਹੀ ਹੈਗੀ ਆ। ਅੱਜ ਜਿਹੜੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਜਨਰਲ ਟੈਡਰੋਸ ਆ, ਉਹਨਾਂ ਨੇ ਇਹ ਜਿਹੜਾ ਦੱਸਿਆ ਆ, ਹੁਣ ਤੱਕ 8.5 ਮਿਲੀਅਨ ਲੋਕ ਜਿਹੜੇ ਕਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਆ ਅਤੇ 4,61,813 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਆ। ਸੋ ਇਹ ਬਹੁਤ ਵੱਡੀ ਗਿਣਤੀ ਹੈਗੀ। ਜੇ USA ਦੀ ਗੱਲ ਕਰਦੇ ਜਾਈਏ, USA ਦੇ ਵਿੱਚ 1,21,402 ਲੋਕਾਂ ਦੀ ਜਿਹੜੀ ਮੌਤ ਹੋਈ ਆ ਅਤੇ ਪਿਛਲੇ 24 ਘੰਟਿਆਂ 'ਚ ਇਕੱਲੇ USA 'ਚ 714 ਲੋਕਾਂ ਦੀ ਮੌਤ ਹੋਈ ਆ। ਬ੍ਰਾਜ਼ੀਲ ਜਿਹੜਾ ਆ ਉਹ ਹੁਣ ਖਤਰਨਾਕ ਉਹ ਵੀ ਬਣਦਾ ਜਾ ਰਿਹਾ। ਬ੍ਰਾਜ਼ੀਲ ਦੇ ਵਿੱਚ ਜਿਹੜੇ ਆ 1 ਮਿਲੀਅਨ ਤੋਂ ਵੱਧ ਕੇਸਾਂ ਦੀ ਗਿਣਤੀ ਹੋ ਗਈ ਆ। ਨਵੇਂ ਕੇਸ ਉੱਥੇ ਜਿਹੜੇ ਆ 55,000 ਤੋਂ ਵੱਧ, ਅਤੇ ਟੋਟਲ ਜਿਹੜੀਆਂ ਮੌਤਾਂ ਆ ਉਹ 49,090 ਹੋ ਚੁੱਕੀਆਂ ਅਤੇ ਪਿਛਲੇ 24 ਘੰਟਿਆਂ 'ਚ ਉਹਨਾਂ ਨੂੰ 55,000 ਕੇਸ ਜਿਹੜੇ ਲੱਭੇ ਹੈਗੇ ਕਰੋਨਾ ਵਾਇਰਸ ਦੇ ਨਾਲ ਪੀੜਤ ਲੋਕਾਂ ਦੇ, ਅਤੇ 1,221 ਲੋਕਾਂ ਦੀ ਜਿਹੜੀ ਆ ਮੌਤ ਹੋਈ ਹੈਗੀ ਆ। ਸੋ ਇਸੇ ਤਰ੍ਹਾਂ ਇੰਡੀਆ ਦੇ ਵਿੱਚ ਵੀ ਜਿਹੜੀ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਆ। ਹੁਣ ਤੱਕ 4 ਲੱਖ ਦੇ ਕਰੀਬ ਇੰਡੀਆ ਦੇ ਵਿੱਚ ਕੇਸਿਸ ਹੋ ਚੁੱਕੇ ਆ ਕਰੋਨਾ ਵਾਇਰਸ ਦੇ। ਪਿਛਲੇ 24 ਘੰਟਿਆਂ 'ਚ 366 ਜਿਹੜੀਆਂ ਮੌਤਾਂ ਹੋਈਆਂ। ਟੋਟਲ ਇੰਡੀਆ ਦੇ ਵਿੱਚ 12,970 ਮੌਤਾਂ ਹੋ ਚੁੱਕੀਆਂ ਅਤੇ 24 ਘੰਟਿਆਂ 'ਚ 14,721 ਜਿਹੜੇ ਆ ਨਵੇਂ ਕੇਸ ਆਏ ਆ। ਜੀ ਬਿਲਕੁਲ, ਇਹ ਕਾਫੀ ਖਤਰਾ ਜਿਹੜਾ ਆ ਹਾਲ ਦੀ ਘੜੀ ਮੰਡਰਾ ਰਿਹਾ ਆ। ਅਜੇ ਆਪਾਂ ਇਹ ਉਹਨਾਂ ਥਾਵਾਂ ਦੀ ਗੱਲ ਕਰ ਰਹੇ ਹਾਂ ਹਰਜੋਤ ਸਿੰਘ ਜੀ, ਜਿੱਥੇ ਅਜੇ ਪਹਿਲੀ ਵੇਵ ਚੱਲ ਰਹੀ ਆ ਜੀ। ਵੀ ਇਹ ਨਹੀਂ ਆ ਵੀ ਇੱਕ ਵਾਰੀ ਜਿਹੜਾ ਉਹ ਡਾਊਨ ਜਿਹੜਾ ਗਿਆ, ਅਜੇ ਪੀਕ ਕਈ ਥਾਵਾਂ ਦੇ ਉੱਤੇ ਆਈ ਨਹੀਂ। ਅਜੇ ਉੱਦਾਂ ਅਮਰੀਕਾ 'ਚ ਪੀਕ ਆ ਕੇ ਥੱਲੇ ਵੱਲ ਨੂੰ ਟਰੈਂਡ ਚੱਲਿਆ ਆ, ਪਰ ਇਹ ਵੇਵ ਖਤਮ ਜਿਹੜੀ ਉਹ ਨਹੀਂ ਹੋਈ, ਬਲਕਿ ਦੁਬਾਰਾ ਉੱਤੇ ਵੱਲ ਨੂੰ ਜਿਹੜਾ ਉਹ ਕੰਮ ਵੱਧ ਰਿਹਾ। ਮੈਮੋਰੀਅਲ ਡੇ ਤੋਂ ਬਾਅਦ ਦੇ ਵਿੱਚ ਜਿਉਂ-ਜਿਉਂ ਅਮਰੀਕਾ ਦੇ ਵਿੱਚ ਕਈ ਸੂਬਿਆਂ 'ਚ ਸਿਟੀਜ਼ ਦੇ ਵਿੱਚ ਇਹਨਾਂ ਨੇ ਸਭ ਕੁਝ ਖੋਲ੍ਹਣਾ ਹੌਲੀ-ਹੌਲੀ ਜਿਹੜਾ ਆਰੰਭ ਕੀਤਾ ਸੀ ਫੇਜ਼ਿਸ ਦੇ ਵਿੱਚ, ਉਸ ਦਾ ਅਸਰ ਵੀ ਦੇਖਿਆ। ਵਿੱਚ ਹੀ ਜਿਹੜੇ ਆਪਾਂ ਪ੍ਰੋਟੈਸਟ ਜਿਹੜੇ ਉਹ ਦੇਖੇ ਉਹ ਵੀ ਹੋਏ ਆ। ਸੋ ਇਹ ਇੱਕ ਹੁਣ ਖਤਰਾ ਜਿਹੜਾ ਬਣਿਆ ਆ। ਹੁਣ ਕੱਲ੍ਹ ਨੂੰ ਓਕਲਾਹੋਮਾ ਟਲਸਾ ਦੇ ਵਿੱਚ ਰਾਸ਼ਟਰਪਤੀ ਟਰੰਪ ਹੁਣਾਂ ਦੀ ਜਿਹੜੀ ਉਹ ਰੈਲੀ ਆ ਉਹ ਵੀ ਹੋਣੀ ਆ। ਉੱਥੇ ਵੀ ਪਤਾ ਨਹੀਂ ਕੀ ਜਿਹੜਾ ਹੋਣਾ ਆ। ਉੱਧਰ ਆਪਾਂ ਜਿੱਦਾਂ ਸਵੇਰੇ ਦੱਸਿਆ ਸੀਗਾ ਵੀ ਉੱਥੇ ਕਰਫਿਊ ਲਾ ਦਿੱਤਾ ਗਿਆ ਸੀਗਾ ਪਹਿਲੋਂ, ਅਤੇ ਹੁਣ ਜਿਹੜਾ ਕਰਫਿਊ ਉੱਦਾਂ ਕਹਿੰਦੇ ਲਿਫਟ ਕਰ ਦਿੱਤਾ ਗਿਆ, ਪਰ ਕਹਿੰਦੇ ਬਹੁਤ ਹੀ ਜਿਹੜਾ ਤਣਾਅਪੂਰਨ ਮਾਹੌਲ ਜਿਹੜਾ ਆ ਉਹ ਬਣਿਆ ਹੋਇਆ ਆ। ਰਾਸ਼ਟਰਪਤੀ ਟਰੰਪ ਨੇ ਜਿਹੜਾ ਆ ਉਹ ਧਮਕੀ ਦਿੱਤੀ ਆ ਪ੍ਰੋਟੈਸਟਰਸ, ਐਨਾਰਕਿਸਟ, ਐਜੀਟੇਟਰ, ਲੂਟਰਸ ਅਤੇ ਲੋ ਲਾਈਫਸ ਨੂੰ, ਵੀ ਕਹਿੰਦੇ ਵੀ ਜੋ ਕੰਮ ਜੋ ਤੁਹਾਡੇ ਨਾਲ ਸਲੂਕ ਵਾਸ਼ਿੰਗਟਨ ਦੇ ਵਿੱਚ, ਵਾਸ਼ਿੰਗਟਨ DC ਜਾਂ ਨਿਊਯਾਰਕ 'ਚ ਹੋਇਆ, ਤੁਹਾਨੂੰ ਕਿਸੇ ਨੇ ਕੁਛ ਕਿਹਾ ਨਹੀਂ, ਇਹ ਸੋਚਿਓ ਨਾ ਵੀ ਇੱਥੇ ਤੁਹਾਡੇ ਨਾਲ ਇਹ ਕੁਛ ਹੋਊਗਾ। ਸੋ ਆਈ ਥਿੰਕ ਪ੍ਰੋਟੈਸਟ ਕਰਨ ਦਾ ਹੱਕ ਤਾਂ ਅਮਰੀਕਾ ਦੇ ਵਿੱਚ ਸਾਰਿਆਂ ਨੂੰ ਹੀ ਹੈਗਾ ਆ, ਪਰ ਇੱਦਾਂ ਜਿਹੜਾ ਧਮਕਾਉਣਾ ਜਿਹੜਾ ਉਹ ਸ਼ਾਇਦ ਨਹੀਂ ਚਾਹੀਦਾ। ਪਰ ਆਪਾਂ ਦੇਖਿਆ ਜਿੱਥੇ ਜਿੱਥੇ ਵੀ ਰਾਸ਼ਟਰਪਤੀ ਟਰੰਪ ਦੀਆਂ ਕਈ ਵਾਰੀ ਜਿੱਥੇ ਰੈਲੀਜ਼ ਹੋਈਆਂ ਆ, ਉੱਥੇ ਕਈ ਵਾਰੀ ਹਿੰਸਕ ਝੜਪਾਂ ਦੋਨੋਂ ਹੀ ਪਾਸਿਓਂ ਜਿਹੜੀਆਂ ਉਹ ਦੇਖਣ ਨੂੰ ਜਿਹੜੀਆਂ ਉਹ ਮਿਲੀਆਂ ਹੈਗੀਆਂ ਆ। ਸੋ
ਉਮੀਦ ਇਹੀ ਕਰਦੇ ਹਾਂ ਵੀ ਕੱਲ੍ਹ ਦੀ ਜਿਹੜੀ ਰੈਲੀ ਜਿਹੜੀ ਉਹ ਸ਼ਾਂਤਮਈ ਹੋਵੇ, ਪਰ ਆਪਾਂ ਨੂੰ ਇਹ ਵੀ ਪਤਾ ਹੈ ਵੀ ਰਾਸ਼ਟਰਪਤੀ ਟਰੰਪ ਹੁਣਾਂ ਨੇ ਕੋਈ ਨਾ ਕੋਈ ਅਜਿਹੀ ਗੱਲ ਜਿਹੜੀ ਉਹ ਜ਼ਰੂਰ ਕਹਿ ਜਾਣੀ ਹੈ ਜਿਹੜੀ ਬਾਅਦ 'ਚ ਵਿਵਾਦਾਂ ਦਾ ਜਿਹੜਾ ਉਹ ਉਸ ਦੇ ਆਲੇ ਦੁਆਲੇ ਘੇਰਾ ਪੈ ਸਕਦਾ ਹੈ। ਜੀ। ਸੋ ਅੱਜ ਜਿਹੜੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਜਿਹੜਾ ਤੁਲਸਾ ਦੇ ਜਿਹੜੇ ਹੈਗੇ ਆ ਮੇਅਰ GT ਵਾਈਨਮ ਉਹਨਾਂ ਦਾ ਧੰਨਵਾਦ ਕੀਤਾ ਵੀ ਜਿਹੜਾ ਕਰਫਿਊ ਅੱਜ ਰਾਤ ਅਤੇ ਕੱਲ੍ਹ ਲਈ ਚੱਕ ਦਿੱਤਾ ਗਿਆ ਹੈਗਾ ਆ। ਜਿਹੜੇ ਕਹਿੰਦੇ ਵੀ ਸਾਡੀ ਮੈਗਾ ਰੈਲੀ ਉੱਥੇ ਹੋਣੀ ਆ, ਜਿਹੜੇ ਸਟੇਡੀਅਮ ਦੇ ਵਿੱਚ ਹੋਣੀ ਆ, ਉੱਥੇ 19,000 ਲੋਕਾਂ ਦੀ ਜਿਹੜੀ ਗਿਣਤੀ ਹੋ ਸਕਦੀ ਆ। ਅਤੇ ਜਿਹੜੇ ਰਿਪਬਲਿਕਨਸ ਆ ਉਹ ਸੋਚ ਰਹੇ ਆ ਵੀ ਸਾਡੇ ਇਸ ਰੈਲੀ ਦੇ ਵਿੱਚ 1 ਲੱਖ ਤੋਂ ਵੱਧ ਲੋਕ ਆਉਣਗੇ। ਕੁਛ ਲੋਕ ਜਿਹੜੇ ਆ ਉਹ ਬਾਹਰ ਜਿਹੜੀਆਂ ਗਰਾਊਂਡਸ ਆ ਉਹਨਾਂ ਦੇ ਵਿੱਚ ਹੋਣਗੇ। ਜੀ ਬਿਲਕੁਲ। ਅਤੇ ਇਹ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਜਿਹੜਾ ਉੱਧਰ ਕੀ ਬਣਦਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ ਤਾਂ ਨਾਲ ਹੀ ਜਿਹੜਾ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਉਹ ਜਿਹੜਾ ਇੰਡੀਪੈਂਡੈਂਸ ਡੇ ਜਿਹੜੀ 4 ਜੁਲਾਈ ਦੀਆਂ ਜਿਹੜੀਆਂ ਸੈਲੀਬ੍ਰੇਸ਼ਨਸ ਆ ਉਸ ਨੂੰ ਜਿਹੜੇ ਆਪਣੇ ਪਹਿਲਾਂ ਦੇ ਪਲਾਨਸ ਦੇ ਮੁਤਾਬਕ ਹੀ ਉਸ ਹਿਸਾਬ ਦੇ ਨਾਲ ਜਿਹੜਾ ਉਹ ਸੈਲੀਬ੍ਰੇਟ ਆ ਉਹ ਕਰਨ ਜਾ ਰਹੇ ਆ। ਵਾਈਟ ਹਾਊਸ ਨੇ ਵੀ ਅੱਜ ਇਸ ਦੇ ਬਾਰੇ ਉਹ ਅਨਾਊਂਸ ਕੀਤਾ ਹੈਗਾ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਨਾਲ ਅੱਜ ਇਹ ਵੀ ਅਨਾਊਂਸ ਕੀਤਾ ਵੀ ਜਿਹੜੇ ਬਿਜ਼ਨਸਿਸ ਜਿਨ੍ਹਾਂ ਨੂੰ ਟੈਕਸ ਪੇਅਰ ਫੰਡਡ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ ਲੋਨਸ ਮਿਲੇ ਹੈਗੇ ਆ ਉਹਨਾਂ ਦੇ ਬਾਰੇ ਜਿਹੜੀ ਉਹ ਜਾਣਕਾਰੀ ਆ ਉਹ ਦੇਣਗੇ, ਕਿਉਂਕਿ ਪਹਿਲੋਂ ਉਹਨਾਂ ਨੇ ਵਾਈਟ ਹਾਊਸ ਨੇ ਮਨਾ ਕਰਤਾ ਸੀਗਾ ਵੀ ਇਹ ਜਾਣਕਾਰੀ ਦੇਣੀ ਨਹੀਂ। ਫਿਰ ਲੋਕਾਂ ਨੇ ਕਿਹਾ ਸੀਗਾ ਵੀ ਇੱਦਾਂ ਕਿੱਦਾਂ ਹੋ ਸਕਦਾ ਵੀ ਜਿਹੜੀ ਟੈਕਸ ਪੇਅਰ ਮਨੀ ਆ ਕਿੰਨੂੰ ਕਿੰਨੀ ਮਿਲੀ ਆ ਵੀ ਉਹ ਤੁਸੀਂ ਨਾ ਦੱਸੋ। ਸੋ ਉਸ ਚੀਜ਼ ਤੋਂ ਉਹਨਾਂ ਨੇ ਜਿਹੜਾ ਆਪਣਾ ਸਟਾਂਸ ਆ ਉਹ ਉਸ ਨੂੰ ਚੇਂਜ ਕਰਦੇ ਹੋਏ ਕਿਹਾ ਵੀ ਹੁਣ ਅਸੀਂ ਇਹ ਜਿਹੜੀ ਜਾਣਕਾਰੀ ਆ ਉਹ ਜ਼ਰੂਰ ਦੱਸਾਂਗੇ। ਉੱਧਰ ਓਕਲਾਹੋਮਾ ਦੇ ਸੁਪਰੀਮ ਕੋਰਟ ਦੇ ਵਿੱਚ ਕੱਲ੍ਹ ਜਿਹੜੀ ਰਾਸ਼ਟਰਪਤੀ ਟਰੰਪ ਹੁਣਾਂ ਦੀ ਰੈਲੀ ਆ ਉਸ ਨੂੰ ਰੋਕਣ ਦੇ ਉੱਤੇ ਜਿਹੜੇ ਕਈ ਲੋਕਾਂ ਦੇ ਦੁਆਰਾ ਕਈ ਸੰਸਥਾਵਾਂ ਦੇ ਦੁਆਰਾ ਪਟੀਸ਼ਨ ਜਿਹੜੀ ਪਾਈ ਗਈ ਸੀ ਉਹ ਜਿਹੜੀ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਰੱਦ ਕਰ ਦਿੱਤਾ ਗਿਆ ਅਤੇ ਰੈਲੀ ਜਿਹੜੀ ਆ ਉਸੇ ਤਰੀਕੇ ਨਾਲ ਹੋਵੇਗੀ ਜਿੱਦਾਂ ਦੱਸਿਆ ਹਰਜੋਤ ਸਿੰਘ ਜੀ ਨੇ। 19,000 ਲੋਕਾਂ ਦੀ ਕਪੈਸਿਟੀ ਦਾ ਜਿਹੜਾ ਉਹ ਹੈਗਾ ਆ ਅਤੇ ਬਾਹਰ ਕਈ ਹੋਰ ਹਜ਼ਾਰਾਂ ਹੀ ਲੋਕ ਜਿਹੜੇ ਆ ਉਹ ਇਸ ਰੈਲੀ ਦੇ ਵਿੱਚ ਆਉਣ ਦੇ ਲਈ ਜਿਹੜੇ ਇੰਤਜ਼ਾਰ ਦੇ ਵਿੱਚ ਹੋਣਗੇ ਅਤੇ ਉੱਥੇ ਉਹਨਾਂ ਨੂੰ ਰਾਸ਼ਟਰਪਤੀ ਟਰੰਪ ਨੂੰ ਮਿਲਣ ਦੀ ਉਹਨਾਂ ਦੀ ਕੋਸ਼ਿਸ਼ ਹੋਵੇਗੀ। ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੀ US ਦੀ ਨੇਵੀ ਨੇ ਪਿਛਲੀ ਵਾਰੀ ਅਨਾਊਂਸ ਕੀਤਾ ਸੀ, ਨੇਵੀ ਦੇ ਚੀਫ ਜਿਹੜੇ ਹੈਗੇ ਆ ਮਾਈਕ ਗਿਲਡੇ ਨੇ ਵੀ ਜਿਹੜਾ ਇੱਕ ਨੇਵੀ ਦਾ ਜਿਹੜਾ ਆਫਿਸਰ ਸੀਗਾ ਜਿਸ ਨੇ ਜਦੋਂ ਕਰੋਨਾ ਵਾਇਰਸ ਦੇ ਬਹੁਤ ਜ਼ਿਆਦਾ ਕੇਸ ਫੈਲੇ ਸੀ ਇੱਕ ਨੇਵੀ ਦੇ ਸ਼ਿਪ ਦੇ ਉੱਤੇ, ਉਸ ਨੇ ਜਿਹੜੀ ਉਹ ਖਬਰ ਦੱਸੀ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਫਾਇਰ ਕਰ ਦਿੱਤਾ ਗਿਆ ਸੀ, ਕੈਪਟਨ ਬ੍ਰੈਟ ਕਰੋਜ਼ੀਅਰ ਨੂੰ। ਸੋ ਉਹਦੇ ਸੰਬੰਧ ਦੇ ਵਿੱਚ ਮਈ ਮਹੀਨੇ ਦੇ ਵਿੱਚ ਜਿਹੜੇ ਚੀਫ ਆਫ ਨੇਵਲ ਆਪਰੇਸ਼ਨਸ ਆ ਮਾਈਕ ਗਿਲਡੇ ਉਹਨਾਂ ਨੇ ਅਨਾਊਂਸ ਕੀਤਾ ਸੀ ਵੀ ਅਪ੍ਰੈਲ ਮਹੀਨੇ ਦੇ ਵਿੱਚ ਜਾਂ ਮਈ ਦੇ ਵਿੱਚ ਆਪਾਂ ਉਸ ਨੂੰ ਰੀਇਨਸਟੇਟ ਕਰ ਦੇਵਾਂਗੇ। ਪਰ ਅੱਜ ਜਿਹੜਾ US ਨੇਵੀ ਵਾਲਿਆਂ ਨੇ ਫਿਰ ਅਨਾਊਂਸ ਕੀਤਾ ਹੈ ਵੀ ਜਿਹੜਾ ਕੈਪਟਨ ਬ੍ਰੈਟ ਕਰੋਜ਼ੀਅਰ ਆ ਜਿਸ ਨੇ ਇੱਕ ਤਰ੍ਹਾਂ ਨਾਲ ਜਿਹੜੀ ਆਵਾਜ਼ ਚੱਕੀ ਸੀ ਕਰੋਨਾ ਵਾਇਰਸ ਦੇ ਨਾਲ ਵੀ ਆਊਟਬ੍ਰੇਕ ਹੋ ਰਿਹਾ ਹੈਗਾ ਨੇਵੀ ਸ਼ਿਪ ਦੇ ਉੱਤੇ, ਉਸ ਨੂੰ ਰੀਇਨਸਟੇਟ ਨਹੀਂ ਕੀਤਾ ਜਾਊਗਾ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਬਹੁਤ ਸਾਰੇ ਜਿਹੜੇ ਸੂਬਿਆਂ ਦੇ ਵਿੱਚ ਅਤੇ ਬਹੁਤ ਸਾਰੇ ਸ਼ਹਿਰ ਕਾਊਂਟੀਜ਼ ਦੇ ਵਿੱਚ ਮੈਂਡੇਟ ਮਾਸਕ ਜਿਹੜਾ ਪਾਉਣਾ ਲਾਜ਼ਮੀ ਆ ਉਸ ਦੀ ਲਹਿਰ ਜਿਹੜੀ ਕਹਿੰਦੇ ਵੀ ਜ਼ੋਰ ਫੜ ਰਹੀ ਹੈਗੀ ਆ। ਐਰੀਜ਼ੋਨਾ ਦੀਆਂ ਕਹਿੰਦੇ ਵੀ ਵੱਡੇ ਸ਼ਹਿਰ ਅਤੇ ਜਿਹੜੀਆਂ ਕਈ ਕਾਊਂਟੀਜ਼ ਅਤੇ ਇਸੇ ਤਰੀਕੇ ਨਾਲ ਟੈਕਸਸ ਦੇ ਵਿੱਚ ਜਿਹੜਾ ਇਸ ਤਰੀਕੇ ਨੂੰ ਦੇਖਣ ਨੂੰ ਮਿਲਿਆ ਆ। ਫੀਨਿਕਸ ਦੀ ਸਿਟੀ ਕਾਊਂਸਲ ਨੇ ਅੱਜ ਜਿਹੜਾ 2 ਦੇ ਮੁਕਾਬਲੇ 7 ਵੋਟਾਂ ਦੇ ਨਾਲ ਮਾਸਕ ਜਿਹੜੇ ਸੀਗੇ ਮੂੰਹ ਦੇ ਉੱਤੇ ਫੇਸ ਮਾਸਕ ਪਾਉਣੇ ਉਹ ਮੈਂਡੇਟਰੀ ਜਿਹੜੇ ਉਹ ਕਰ ਦਿੱਤੇ। ਕਹਿੰਦੇ ਵੀ ਜਿਹੜੇ ਵੀ ਘਰੋਂ ਬਾਹਰ ਨਿਕਲਦੇ ਆ ਅਤੇ ਜੇ 6 ਫੁੱਟ ਦੇ ਕਰੀਬ ਕਿਸੇ ਦੇ ਨਜ਼ਦੀਕ ਉਹ ਆਉਂਦੇ ਨੇ ਤਾਂ ਉਹਨਾਂ ਸਾਰਿਆਂ ਦੇ ਲਈ ਜਿਹੜਾ ਆ ਉਹ ਮਾਸਕ ਪਾਉਣਾ ਲਾਜ਼ਮੀ ਜਿਹੜਾ ਉਹ ਹੋਵੇਗਾ। ਆਪਾਂ ਦੇਖ ਰਹੇ ਸੀਗੇ ਵੀ ਮਾਸਕ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਹੁਣਾਂ ਨੇ ਬੀਤੇ ਦਿਨੀ ਬਿਆਨ ਦਿੱਤਾ ਸੀਗਾ ਵੀ ਇਹ ਸਿਰਫ ਮੇਰਾ ਵਿਰੋਧ ਕਰਨ ਦੇ ਚੱਕਰ ਦੇ ਵਿੱਚ ਲੋਕ ਜਿਹੜੇ ਆ ਉਹ ਮਾਸਕ ਉਹ ਪਾ ਰਹੇ ਨੇ, ਜਦ ਕਿ ਆਪਾਂ ਦੇਖ ਰਹੇ ਹਾਂ ਵੀ ਮਾਸਕ ਪਾਉਣ ਦੀ ਰਿਕਮੈਂਡੇਸ਼ਨ ਜਿਹੜੀ ਮੇਨ ਡਿਜ਼ੀਜ਼ ਕੰਟਰੋਲ ਵਾਲੀ ਆਪਣੀ ਸੰਸਥਾ ਹੈਗੀ ਆ CDC ਉਹਨਾਂ ਨੇ ਵੀ ਦਿੱਤੀ ਹੋਈ ਆ। ਜੀ। ਅਗਲੀ ਖਬਰ ਅਟਲਾਂਟਾ ਤੋਂ ਆ ਰਹੀ ਆ। ਅਟਲਾਂਟਾ ਦੇ ਵਿੱਚ ਪਿਛਲੇ ਦਿਨਾਂ ਜੋ ਕੁਝ ਵਾਪਰਿਆ, ਪੁਲਿਸ ਵਾਲਿਆਂ ਨੂੰ ਜਿਹੜਾ ਆ ਉਹ ਚਾਰਜ ਵੀ ਹੋਏ ਹੈਗੇ ਆ, ਇੱਕ ਬੰਦੇ ਦੀ ਉੱਥੇ ਮੌਤ ਵੀ ਹੋਈ ਸੀ। ਸੋ ਉਹ ਤੋਂ ਬਾਅਦ ਕਹਿੰਦੇ ਵੀ ਪੁਲਿਸ ਵਾਲਿਆਂ ਨੇ ਜਿਹੜਾ ਕਾਲ ਇਨ ਸਿੱਕ ਕਰਨੀ ਸ਼ੁਰੂ ਕਰ ਦਿੱਤੀ ਵੀ ਅਸੀਂ ਜੀ ਬਿਮਾਰ ਹਾਂ, ਅਸੀਂ ਕੰਮ 'ਤੇ ਨਹੀਂ ਆਉਣਾ। ਸੋ ਉਸ ਨੂੰ ਦੇਖਦੇ ਹੋਏ ਅਟਲਾਂਟਾ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਇੱਕ ਅਟਲਾਂਟਾ ਪੁਲਿਸ ਫਾਊਂਡੇਸ਼ਨ ਆ ਆਰਗੇਨਾਈਜੇਸ਼ਨ ਉਹਨਾਂ ਨੇ ਬਣਾਈ ਉਹਨਾਂ ਨੇ ਅਟਲਾਂਟਾ ਪੁਲਿਸ ਦੇ ਹਰ ਇੱਕ ਪੁਲਿਸ ਆਫਿਸਰ ਨੂੰ $500 ਜਿਹੜਾ ਆ ਬੋਨਸ ਉਹ ਦੇਣ ਦਾ ਜਿਹੜਾ ਵਾਅਦਾ ਕੀਤਾ ਆ ਵੀ ਅਸੀਂ $500 ਦੇਵਾਂਗੇ ਵੀ ਪਲੀਜ਼ ਤੁਸੀਂ ਕੰਮ ਦੇ ਉੱਤੇ ਜਿਹੜਾ ਜ਼ਰੂਰ ਆਓ।
ਤੇ ਨਾਲ ਦੀ ਨਾਲ ਉਹ ਕਹਿੰਦੇ ਵੀ ਜਿਹੜੇ ਅਟਲਾਂਟਾ ਦੇ ਵਿੱਚ ਪੁਲਿਸ ਆਫੀਸਰ 12 ਘੰਟੇ ਦੀ ਸ਼ਿਫਟ ਤੇ ਕੰਮ ਕਰਨਗੇ, ਉਹਨਾਂ ਨੂੰ ਜਿਹੜੇ ਆ ਮੀਲਸ ਵਗੈਰਾ, ਜਿਹੜਾ ਫੂਡ ਆ, ਉਹ ਵੀ ਜਿਹੜਾ ਆ ਫ੍ਰੀ ਦਿੱਤਾ ਜਾਊਗਾ। ਸੋ ਇਹ ਕਹਿੰਦੇ ਵੀ ਜਿਹੜਾ ਅਟਲਾਂਟਾ ਦੇ ਵਿੱਚ ਪੁਲਿਸ ਦਾ ਜਿਹੜਾ ਮੋਰਲ ਆ ਉਹ ਉੱਚਾ ਚੱਕਣ ਦੇ ਲਈ ਕੀਤਾ ਗਿਆ ਹੈ। ਜੀ, ਇੱਧਰ ਬੇ ਏਰੀਆ ਦੀ ਮੈਨਲੋ ਪਾਰਕ ਪੁਲਿਸ ਡਿਪਾਰਟਮੈਂਟ ਦੇ ਇੱਕ ਜਿਹੜੇ ਚੀਫ ਆ, ਉਹਨਾਂ ਨੇ ਅੱਜ ਮੀਟਿੰਗ ਦੇ ਚੱਲਦਿਆਂ, ਟਾਊਨ ਹਾਲ ਮੀਟਿੰਗ ਦੇ ਚੱਲਦਿਆਂ ਆਪਣਾ ਅਸਤੀਫਾ ਜਿਹੜਾ ਉਹ ਦੇ ਦਿੱਤਾ। ਮੈਨਲੋ ਪਾਰਕ ਪੁਲਿਸ ਚੀਫ ਡੇਵ ਬਰਟੀਨੀ, ਉਹਨਾਂ ਨੇ ਕਹਿੰਦੇ ਵੀ ਉਹ ਸਾਰੇ ਹੀ ਜਿਹੜੇ ਸਿਟੀ ਦੇ ਲੀਡਰ ਟਾਊਨ ਹਾਲ ਦੇ ਵਿੱਚ ਮੌਜੂਦ ਸੀਗੇ, ਉਹ ਸਾਰੇ ਭੁਚੱਕੇ ਰਹਿ ਗਏ ਉਹਨਾਂ ਦੀ ਇਸ ਘੋਸ਼ਣਾ ਤੋਂ ਬਾਅਦ 'ਚ। ਉਹਨਾਂ ਨੇ ਕਿਹਾ ਵੀ ਮੈਨੂੰ ਇੱਦਾਂ, ਇਹ ਹੁਣ ਮੇਰੇ ਸਾਹਮਣੇ ਹੀ ਆ ਵੀ ਸਿਟੀ ਕੌਂਸਲ ਨੂੰ ਮੇਰੇ ਵਿੱਚ ਭਰੋਸਾ ਜਿਹੜਾ ਉਹ ਨਹੀਂ ਰਿਹਾ, ਅਤੇ ਕਹਿੰਦੇ ਵੀ ਇਸ ਆਰਗੇਨਾਈਜੇਸ਼ਨ ਪੁਲਿਸ ਡਿਪਾਰਟਮੈਂਟ ਨੂੰ ਮੁੜ ਦੁਬਾਰਾ ਨਵੇਂ ਜਿਹੜੇ ਆ ਸ਼ੁਰੂਆਤ ਦੀ ਜ਼ਰੂਰਤ ਹੈਗੀ ਆ। ਸੋ ਕਹਿੰਦੇ ਵੀ 31 ਜੁਲਾਈ ਨੂੰ ਮੇਰਾ ਜਿਹੜਾ ਉਹ ਅਖੀਰਲਾ ਦਿਨ ਹੋਊਗਾ ਐਜ਼ ਏ ਪੁਲਿਸ ਚੀਫ ਮੈਨਲੋ ਪਾਰਕ ਪੁਲਿਸ ਡਿਪਾਰਟਮੈਂਟ ਦਾ। ਅਤੇ ਇਹ ਕਹਿੰਦੇ ਵੀ ਮੈਨਲੋ ਪਾਰਕ ਦੀ ਟਾਊਨ ਹਾਲ ਮੀਟਿੰਗ ਕੌਂਸਲ ਦੇ ਦੁਆਰਾ ਇਸ ਲਈ ਜਿਹੜੀ ਸੱਦੀ ਗਈ ਸੀ ਵੀ ਫੀਡਬੈਕ ਲੈਣ ਦੇ ਲਈ ਕਮਿਊਨਿਟੀ ਤੋਂ, ਅਤੇ ਨਵੀਆਂ ਪਾਲਿਸੀਆਂ ਜਿਹੜੀਆਂ ਘੜਨੀਆਂ ਆ ਉਸ ਦੇ ਬਾਰੇ ਜਿਹੜੀ ਆ ਉਹ ਗੱਲਬਾਤ ਹੋਣੀ ਸੀ। ਪਰ ਇਸ ਖਬਰ ਨੇ ਉਹਨਾਂ ਦੇ ਪੈਰਾਂ ਤਲੋਂ ਇੱਕ ਹਿਸਾਬ ਦੇ ਨਾਲ ਕਹਿੰਦੇ ਜ਼ਮੀਨ ਹੀ ਜਿਹੜੀ ਉਹ ਕੱਢ ਦਿੱਤੀ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਬਹੁਤ ਸਾਰੇ ਪ੍ਰੋਟੈਸਟ ਤੋਂ ਬਾਅਦ ਦੇ ਵਿੱਚ ਪੁਲਿਸ ਬਰੂਟੈਲਿਟੀ ਦੇ ਖਿਲਾਫ ਵੱਖ-ਵੱਖ ਸ਼ਹਿਰਾਂ 'ਚ, ਕਾਊਂਟੀਜ਼ ਦੇ ਵਿੱਚ ਜਿਹੜੇ ਪੁਲਿਸ ਰਿਫਾਰਮਸ ਦੀਆਂ ਗੱਲਾਂ ਜਿਹੜੀਆਂ ਆ ਉਹ ਹੁਣ ਤੇਜ਼ ਹੋ ਰਹੀਆਂ, ਅਤੇ ਕਈ ਥਾਵਾਂ ਦੇ ਉੱਤੇ ਵੱਡੇ ਚੇਂਜਿਸ ਵੱਲ ਨੂੰ ਜਿਹੜੇ ਕਦਮ ਆ ਉਹ ਜਿਹੜੇ ਚੁੱਕੇ ਜਾ ਰਹੇ ਨੇ। ਜੀ, ਅੱਜ ਸਵੇਰੇ ਵੀ ਆਪਾਂ ਖਬਰ ਸਾਂਝੀ ਕੀਤੀ ਸੀ, ਜਿਹੜੇ AMC ਥੀਏਟਰਸ ਹੈਗੇ ਆ, ਉਹਨਾਂ ਨੇ ਅਨਾਊਂਸ ਕੀਤਾ ਸੀ ਵੀ ਅਸੀਂ ਕੰਪਲਸਰੀ ਨਹੀਂ ਕਰਾਂਗੇ ਕਿਸੇ ਨੇ ਫੇਸ ਮਾਸਕ ਪਾਉਣਾ ਆ, ਕਿਉਂਕਿ ਉਹਦਾ ਜਿਹੜਾ ਵਿਰੋਧ ਵੀ ਹੋ ਸਕਦਾ ਹੈ। ਪਰ ਹੁਣ ਜਿਹੜੀ ਲੇਟੈਸਟ ਖਬਰ ਆ ਰਹੀ ਆ, AMC ਥੀਏਟਰਸ ਵਾਲਿਆਂ ਨੇ ਇਹ ਕਿਹਾ ਵੀ ਅਸੀਂ ਹਰ ਇੱਕ ਜਿਹੜਾ ਬੰਦਾ ਮੂਵੀ ਦੇਖਣ ਜਾਊਗਾ, ਜਦੋਂ ਉਹ ਜੁਲਾਈ ਦੇ ਵਿੱਚ ਓਪਨ ਹੁੰਦੇ ਆ, ਉਸ ਤੋਂ ਰਿਕੁਆਇਰ ਕਰਾਂਗੇ, ਉਹਨੂੰ ਜ਼ਰੂਰੀ ਹੋਊਗਾ ਜਿਹੜਾ ਮਾਸਕ ਪਾਉਣਾ, ਤਾਂ ਕਿ ਜਿਹੜੀ ਆ ਕਿਸੇ ਤਰ੍ਹਾਂ ਨਾਲ ਕਰੋਨਾ ਵਾਇਰਸ ਦੇ ਕੇਸ ਹੋਰ ਨਾ ਵਧਣ। ਸੋ ਜੁਲਾਈ ਮਹੀਨੇ ਦੇ ਵਿੱਚ 600 ਦੇ ਵਿੱਚੋਂ 450 ਦੇ ਕਰੀਬ AMC ਥੀਏਟਰ ਜਿਹੜੇ ਆ ਪੂਰੇ USA ਦੇ ਵਿੱਚ ਜੁਲਾਈ 15 ਤੋਂ ਖੁੱਲ੍ਹਣ ਜਾ ਰਹੇ ਆ। ਸੋ ਉਸ ਟਾਈਮ ਦੇ ਉੱਤੇ ਜਿਹੜਾ ਵੀ ਮੂਵੀ ਦੇਖਣ ਜਾਊਗਾ ਉਹਨਾਂ ਨੂੰ ਮਾਸਕ ਪਾਉਣਾ ਪਊਗਾ। ਜੀ, ਅਜੇ ਲੋਕਾਂ ਦੇ ਵਿੱਚ ਥੋੜ੍ਹਾ ਭਰੋਸਾ ਜਿਹੜਾ ਉਹ ਘੱਟ ਹੋਊਗਾ ਵੀ ਉਹ ਸ਼ਾਇਦ ਥੀਏਟਰਸ ਦੇ ਵਿੱਚ ਜਾਣ, ਅਤੇ ਜੇ ਜਾ ਕੇ ਜਿਹੜਾ ਮੂਵੀਜ਼ ਵਗੈਰਾ ਜਿਹੜਾ ਉਹ ਦੇਖਣਗੇ। ਇਹਦੇ ਕਰਕੇ ਜਿਹੜੀ ਐਂਟਰਟੇਨਮੈਂਟ ਇੰਡਸਟਰੀ ਆ ਉਸ ਨੂੰ ਬਹੁਤ ਵੱਡੀ ਜਿਹੜੀ ਆ ਇੱਕ ਚੋਟ ਆ ਉਹ ਪਹੁੰਚੀ ਆ। ਅਗਲੀ ਖਬਰ ਲੂਈਵਿਲ ਕੈਂਟਕੀ ਤੋਂ ਹੈਗੀ। ਉੱਥੋਂ ਦੇ ਮੇਅਰ ਗ੍ਰੈਗ ਫਿਸ਼ਰ, ਉਹਨਾਂ ਨੇ ਅੱਜ ਇਹ ਘੋਸ਼ਣਾ ਕੀਤੀ ਆ ਵੀ ਲੂਈਵਿਲ ਮੈਟਰੋ ਪੁਲਿਸ ਦੇ ਜਿਹੜੇ ਆਫਿਸਰ ਬ੍ਰੈਟ ਹੈਨਕਿਸਨ ਜਿਹੜੇ ਆ, ਅਤੇ ਉਹਨਾਂ ਨੂੰ ਜਿਹੜਾ ਫੋਰਸ ਤੋਂ ਲਾਂਭੇ ਕੀਤਾ ਜਾ ਰਿਹਾ ਆ, ਉਹਨਾਂ ਨੂੰ ਫਾਇਰ ਕੀਤਾ ਗਿਆ ਆ। ਇਹ ਉਹੀ ਪੁਲਿਸ ਅਫਸਰ ਆ ਜਿਸ ਦੇ ਉੱਤੇ ਬ੍ਰਿਓਨਾ ਟੇਲਰ ਜਿਹੜੀ ਕਿ ਆਪਣੇ ਅਪਾਰਟਮੈਂਟ ਦੇ ਵਿੱਚ ਸੁੱਤੀ ਪਈ ਸੀ, ਅਤੇ ਪੁਲਿਸ ਵਾਲੇ ਗਲਤ ਅਪਾਰਟਮੈਂਟ ਦੇ ਵਿੱਚ ਜਿਹੜੇ ਇਹ ਵੜ ਕੇ ਉਹਨਾਂ ਨੇ ਗੋਲੀਆਂ ਚਲਾਈਆਂ, ਅਤੇ ਇਸ ਦੀ ਇਹ ਮੌਤ ਹੋ ਗਈ। ਇਹ EMT ਦੇ ਨਾਲ ਐਮਰਜੈਂਸੀ ਮੈਡੀਕਲ ਰਿਸਪੌਂਸ ਟੀਮ ਦੇ ਵਿੱਚ ਜਿਹੜੀ ਉਹ ਕੰਮ ਕਰਦੀ ਸੀਗੀ, ਅਤੇ ਹੁਣ ਜਿਹੜਾ ਇਸ ਨੂੰ ਪੁਲਿਸ ਡਿਪਾਰਟਮੈਂਟ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਆ। ਕਹਿੰਦੇ 3 ਜਿਹੜੇ ਪੁਲਿਸ ਅਫਸਰਾਂ ਦੇ ਉੱਤੇ ਇਹ ਕਥਿਤ ਦੋਸ਼ ਸੀਗੇ ਵੀ 13 ਮਾਰਚ ਨੂੰ ਉਹਨਾਂ ਨੇ ਬ੍ਰਿਆਨਾ ਟੇਲਰ ਦੇ ਅਪਾਰਟਮੈਂਟ ਦੇ ਵਿੱਚ ਵੜ ਕੇ ਗੋਲੀਆਂ ਚਲਾ ਕੇ ਉਸ ਦਾ ਕਤਲ ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਆਪਾਂ ਦੇਖ ਰਹੇ ਹਾਂ ਹਰਜੋਤ ਸਿੰਘ ਜੀ, ਪਿਛਲੇ ਕੁਛ ਹੀ ਇਹਨਾਂ ਹਫ਼ਤਿਆਂ ਦੇ ਵਿੱਚ, ਦਿਨਾਂ ਦੇ ਵਿੱਚ ਬਹੁਤ ਸਾਰੇ ਪੁਲਿਸ ਵਾਲੇ ਜਿਨ੍ਹਾਂ ਨੇ ਗਲਤੀਆਂ ਜਿਹੜੀਆਂ ਆ ਉਹ ਕੀਤੀਆਂ ਜਾਂ ਵਾਧੂ ਫੋਰਸ ਜਿਹੜੀ ਇਸਤੇਮਾਲ ਕੀਤੀ ਆ, ਉਹਨਾਂ ਨੂੰ ਹੁਣ ਸਿੱਟੇ ਜਿਹੜੇ ਉਹ ਭੁਗਤਣੇ ਪੈ ਰਹੇ ਆ। ਇਹ ਜਿਹੜੇ ਇਸ ਤਰੀਕੇ ਦੇ ਨਾਲ ਜਿਹੜਾ ਹੋ ਰਿਹਾ ਆ, ਇਹਦੇ ਨਾਲ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ, ਚੰਗੇ ਪੁਲਿਸ ਵਾਲੇ ਇਹਨਾਂ ਚੀਜ਼ਾਂ ਦਾ ਵਿੱਚ ਉਹ ਸਾਥ ਦੇਣਗੇ, ਅਤੇ ਜਿਹੜੇ ਮਾੜੇ ਪੁਲਿਸ ਵਾਲਿਆਂ ਨੂੰ ਉਹ ਪਰਦਾਫਾਸ਼ ਕਰਕੇ ਉਹ ਬਾਹਰ ਕਰਨਗੇ, ਅਤੇ ਲੋਕਾਂ ਅਤੇ ਪੁਲਿਸ ਦੇ ਵਿੱਚ ਜਿਹੜਾ ਇੱਕ ਖਾਪਾ ਬਣ ਗਿਆ ਆ, ਇੱਕ ਜਿਹੜਾ ਗੈਪ ਬਣ ਗਿਆ, ਉਸ ਦੇ ਵਿੱਚ ਕੁਛ ਕਮੀ ਜਿਹੜੀ ਉਹ ਆ ਸਕਦੀ ਆ, ਅਤੇ ਆਪਸ ਦੇ ਵਿੱਚ ਭਰੋਸਾ ਜਿਹੜਾ ਉਹ ਵੱਧ ਸਕਦਾ ਆ। ਨਹੀਂ ਤਾਂ ਜੇ ਅਜਿਹੀਆਂ ਚੀਜ਼ਾਂ ਹੁੰਦੀਆਂ ਰਹੀਆਂ ਅਤੇ ਪੁਲਿਸ ਵਾਲਿਆਂ ਨੂੰ ਕੋਈ ਸਜ਼ਾ ਜਾਂ ਉਸ ਨੂੰ ਉਹਨਾਂ ਦੇ ਲਈ ਜਵਾਬ ਦੇ ਨਾ ਦਿੱਤਾ ਗਿਆ, ਤਾਂ ਲੋਕਾਂ ਦਾ ਵਿਸ਼ਵਾਸ ਜਿਹੜਾ ਪੁਲਿਸ ਤੋਂ ਜਿਹੜਾ ਉਹ ਘਟ ਸਕਦਾ ਆ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜ਼ਾਵੀਅਰ ਬੋਸੇਰਾ ਜਿਹੜੇ ਆ, ਉਹਨਾਂ ਨੇ ਅੱਜ ਅਨਾਊਂਸ ਕੀਤਾ ਹੈ ਵੀ ਬਹੁਤ ਸਾਰੇ ਕੈਲੀਫੋਰਨੀਆ ਦੇ ਵਿੱਚ ਇਮੀਗ੍ਰੇਸ਼ਨ ਅਤੇ ਨੋਟਰੀ ਸਕੈਮ ਜਿਹੜੇ ਚੱਲ ਰਹੇ ਆ। ਬਹੁਤ ਸਾਰੇ ਇਮੀਗ੍ਰੇਸ਼ਨ ਕੰਸਲਟੈਂਟ ਉਹ ਜਿਹੜੇ ਆਪਣੇ ਆਪ ਨੂੰ ਇਮੀਗ੍ਰੇਸ਼ਨ ਦੇ ਵਕੀਲ ਕਹਿ ਰਹੇ ਹੈਗੇ ਆ, ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਜਿਹੜੀ ਆ ਵਾਰਨਿੰਗ ਇਸ਼ੂ ਕੀਤੀ ਹੈਗੀ ਆ। ਕਹਿੰਦੇ ਵੀ ਬਹੁਤ ਸਾਰੇ ਲੋਕਾਂ ਨੂੰ ਫਿਕਰ ਹੁੰਦਾ ਵੀ ਕਿਸ ਤਰ੍ਹਾਂ ਉਹਨੇ ਪੱਕੇ ਹੋਣਾ ਆ, ਅਤੇ ਉਹਨਾਂ ਨੂੰ ਜਿਹੜਾ ਆ ਇਸ ਤਰ੍ਹਾਂ ਦੇ ਜਿਹੜੇ ਝੂਠੇ, ਜਿਹੜੇ ਗਲਤ ਵਕੀਲ ਆਪਣੇ ਆਪ ਨੂੰ ਸ਼ੋਅ ਕਰਕੇ
ਜਿਹੜਾ ਆ ਆਪਣੇ ਸਕੈਮ ਦੇ ਵਿੱਚ ਫਸਾ ਲੈਂਦੇ ਹੈਗੇ ਆ। ਅਤੇ ਉਹਨਾਂ ਨੇ ਕਈ ਜਿਹੜੀਆਂ ਵਾਰਨਿੰਗਸ ਇਸ਼ੂ ਕੀਤੀਆਂ ਹੈਗੀਆਂ ਵੀ ਕਿਸੇ ਤਰ੍ਹਾਂ ਨਾਲ ਕੋਈ ਇਮੀਗ੍ਰੇਸ਼ਨ ਕੰਸਲਟੈਂਟ ਨਾ ਹਾਇਰ ਕਰੋ, ਡਾਇਰੈਕਟਲੀ ਕੋਈ ਇਮੀਗ੍ਰੇਸ਼ਨ ਅਟੋਰਨੀ ਹਾਇਰ ਕਰੋ। ਜੇ ਅਟੋਰਨੀ ਹਾਇਰ ਕਰਨਾ ਉਹਦਾ ਲਾਇਸੈਂਸ ਤੁਸੀਂ ਜਿਹੜਾ ਆ ਚੈੱਕ ਕਰ ਸਕਦੇ ਆ ਔਨਲਾਈਨ ਜਾ ਕੇ। ਅਤੇ ਕਿਸੇ ਵੀ ਤਰ੍ਹਾਂ ਦੇ ਫਾਰਮ ਦੇ ਲਈ ਐਕਸੈਸ ਕਰਨ ਦੇ ਲਈ ਫੀਸ ਵਗੈਰਾ ਨਾ ਦਿਓ। ਸੋ ਇਮੀਗ੍ਰੇਸ਼ਨ ਦਾ ਸ਼ੋਅ ਜਿਹੜਾ ਸਾਡਾ ਸੈਚਰਡੇ ਸਵੇਰ ਨੂੰ ਹੁੰਦਾ ਹੈਗਾ 9 ਵਜੇ ਤੋਂ 10 ਵਜੇ ਤੱਕ। ਕੱਲ੍ਹ ਨੂੰ ਸਾਡੇ ਨਾਲ ਅਟੋਰਨੀ ਜਿਹੜੇ ਆ ਜੇ ਤਿਰਕੀਆਨਾ ਸਾਹਿਬ ਜੁੜਨਗੇ। ਸੋ ਬਹੁਤ ਸਾਰੇ ਸਰੋਤਿਆਂ ਦੇ ਕੁਐਸਚਨ ਹੁੰਦੇ। ਸੋ ਕੱਲ੍ਹ ਨੂੰ ਤੁਸੀਂ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤਾਈਂ ਜਿਹੜੇ ਆ ਉਹਨਾਂ ਨੂੰ ਸ਼ੋਅ ਜਿਹੜਾ ਉਹ ਸੁਣ ਸਕਦੇ ਹੋ। ਪੰਜਾਬੀ ਰੇਡੀਓ USA ਦੇ ਸਟੂਡੀਓ 408 272 5200 ਤੇ ਕਾਲ ਕਰਕੇ ਸੁਣ ਸਕਦੇ ਆ। ਜੀ ਨਹੀਂ, ਉੱਤੇ ਤੁਸੀਂ ਕਾਲ ਕਰਕੇ ਸਵਾਲ ਪੁੱਛ ਸਕਦੇ। ਸੁਣਨਾ ਜਿਹੜਾ ਤੁਸੀਂ ਰੇਡੀਓ ਦੇ ਉੱਤੇ ਆ, ਐਪ ਦੇ ਉੱਤੇ, YouTube Facebook ਦੇ ਉੱਤੇ ਜਿਹੜਾ ਉਹ ਤੁਸੀਂ ਸੁਣ ਸਕਦੇ ਹੈਗੇ ਆ। ਸੋ ਕੱਲ੍ਹ ਨੂੰ ਵੀ ਜਿਹੜੇ ਇੱਕ ਵਿਸ਼ੇਸ਼ ਵਿਸ਼ੇ ਦੇ ਉੱਤੇ ਅਤੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਖਬਰਾਂ ਦੇ ਉੱਤੇ ਪਹਿਲਾਂ ਆਪਾਂ ਝਾਤ ਜਿਹੜੀ ਉਹ ਮਾਰਾਂਗੇ। ਅਗਲੀ ਖਬਰ ਜਿਹੜੀ ਹਰਜੋਤ ਸਿੰਘ ਜੀ, ਬਗਦਾਦ ਇਰਾਕ ਤੋਂ ਆ ਰਹੀ ਹੈ। ਕਹਿੰਦੇ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਇਰਾਕ ਦੇ ਜਿਹੜੇ ਡਾਕਟਰ ਨੇ ਉਹਨਾਂ ਦੇ ਕਰੋਨਾ ਵਾਇਰਸ ਜਿਹੜਾ ਉਹ ਹੋ ਰਿਹਾ ਹੈ, ਜਿਹੜੇ ਫਰੰਟ ਲਾਈਨ ਦੇ ਉੱਤੇ ਇਸ ਟਾਈਮ ਇਸ ਬਿਮਾਰੀ ਦੇ ਨਾਲ ਜਿਹੜੇ ਉਹ ਲੜ ਰਹੇ ਨੇ। ਅਤੇ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਜੇ ਨੰਬਰ ਵੱਧਦਾ ਗਿਆ ਤਾਂ ਇਰਾਕ ਦੇ ਵਿੱਚ ਇਸ ਇਨਫੈਕਸ਼ਨ ਦੇ ਨਾਲ ਲੜਨ ਦੇ ਲਈ ਮੈਡੀਕਲ ਸਟਾਫ ਦੀ ਬਹੁਤ ਭਾਰੀ ਕਮੀ ਜਿਹੜੀ ਆ ਉਹ ਹੋ ਸਕਦੀ ਆ। ਸੋ ਇਹ ਬਹੁਤ ਇੱਕ ਉਹਨਾਂ ਦੇ ਲਈ ਚਿੰਤਾ ਦਾ ਵਿਸ਼ਾ ਜਿਹੜਾ ਉਹ ਬਣਿਆ ਪਿਆ। ਆਲਰੇਡੀ ਉਹਨਾਂ ਦੇ ਜਿਹੜੇ ਗਵਾਂਢੀ ਮੁਲਕ ਇਰਾਨ ਦੇ ਵਿੱਚ ਆਪਾਂ ਦੇਖਿਆ ਸੀਗਾ ਵੀ ਕਿੱਦਾਂ ਦੇ ਹਾਲਾਤ ਹਰਜੋਤ ਸਿੰਘ ਜੀ ਬਣੇ ਸੀਗੇ, ਵੀ ਉੱਥੋਂ ਦੇ ਜਿਹੜੇ ਪਾਰਲੀਮੈਂਟ ਤੱਕ ਵੀ ਜਿਹੜਾ ਕਰੋਨਾ ਵਾਇਰਸ ਆ ਉਹ ਪਹੁੰਚ ਗਿਆ ਸੀਗਾ। ਸੋ ਬਹੁਤ ਸਾਰੇ ਅਜਿਹੇ ਜਿਹੜੇ ਮੁਲਕ ਹਰਜੋਤ ਸਿੰਘ ਜੀ ਜਿਹੜੇ ਅੰਡਰ ਦਾ ਜੇ ਰਡਾਰ ਜਿਹੜੇ ਚੱਲ ਰਹੇ ਨੇ, ਜਿਨ੍ਹਾਂ ਬਾਰੇ ਜੇ ਆਪਣੇ ਕੋਲ ਇਨਫੋਰਮੇਸ਼ਨ ਬਹੁਤੀ ਨਹੀਂ ਆਉਂਦੀ, ਉਹਨਾਂ ਥਾਵਾਂ ਦੇ ਉੱਤੇ ਵੀ ਜਿਹੜੇ ਹਾਲਾਤ ਆ ਉਹ ਮਾੜੇ ਬਣ ਸਕਦੇ ਨੇ। ਅਮਰੀਕਾ ਵਰਗਾ ਵਿਕਸਿਤ ਮੁਲਕ ਜਿੱਥੇ ਇੰਨਾ ਕੁਛ ਜਿਹੜਾ ਹੈਗਾ ਆ, ਉਸ ਦੇ ਬਾਵਜੂਦ ਇੱਥੇ ਲੱਖਾਂ ਦੀ ਸੰਖਿਆ ਦੇ ਵਿੱਚ ਲੋਕ ਜਿਹੜੇ ਉਹ ਮਰ ਚੁੱਕੇ ਨੇ। ਅਤੇ ਇਹਨਾਂ ਮੁਲਕਾਂ ਤੋਂ ਅਜਿਹੀ ਜਿਹੜੀ ਮੈਡੀਕਲ ਚੀਜ਼ ਨੂੰ ਲੈ ਕੇ ਜਿਹੜਾ ਉਹ ਆਪਾਂ ਸੋਚੀਏ ਵੀ ਉਹ ਠੀਕ ਕਰ ਲੈਣਗੇ, ਉਹ ਕੰਮ ਮੁਸ਼ਕਿਲ ਹੋ ਸਕਦਾ। ਸੋ ਪਤਾ ਨਹੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀਆਂ ਥਾਵਾਂ 'ਤੇ ਕੀ ਬਣੂਗਾ। ਉੱਧਰ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੀ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਦਾ ਉਮੀਦਵਾਰ ਕੌਣ ਹੋਊਗਾ, ਉਸ ਦੇ ਵਿੱਚੋਂ ਐਮੀ ਕੋਲਬਚਰ ਆ, ਉਸਨੇ ਆਪਣਾ ਨਾਮ ਵਾਪਸ ਲੈ ਲਿਆ ਦੌੜ 'ਚੋਂ। ਕਹਿੰਦੀ ਵੀ ਇਹ ਹੁਣ ਸਹੀ ਟਾਈਮ ਹੈਗਾ ਆ ਵੀ ਇੱਕ ਜਿਹੜੇ ਸਿਆਹ ਭਾਈਚਾਰੇ ਦੇ ਵਿੱਚੋਂ ਕੋਈ ਜਿਹੜੀ ਆ ਉਹ ਅੱਗੇ ਆਵੇ ਅਤੇ ਜਿਹੜੀ ਰਨਿੰਗ ਮੇਟ ਆ, ਜਿਹੜਾ ਜੋ ਬਾਈਡਨ ਸੰਭਾਵੀ ਰੂਪ ਦੇ ਉੱਤੇ ਡੈਮੋਕ੍ਰੇਟ ਪਾਰਟੀ ਦਾ ਉਮੀਦਵਾਰ ਹੋ ਸਕਦਾ, ਵੀ ਉਹਨਾਂ ਦੇ ਨਾਲ ਜਿਹੜੀ ਸਿਆਹ ਭਾਈਚਾਰੇ ਦੇ ਵਿੱਚੋਂ ਕੋਈ ਜਿਹੜੀ ਆ ਉਹ ਉਮੀਦਵਾਰ ਹੋਣੀ ਚਾਹੀਦੀ ਆ। ਸੋ ਇਸ ਦੇ ਚੱਲਦਿਆਂ ਕਮਲਾ ਹੈਰਿਸ, ਸਟੇਸੀ ਐਬਰਾਹਮਜ਼, ਅਜਿਹੇ ਨਾਵਾਂ ਦੀ ਚਰਚਾ ਜਿਹੜੀ ਆ ਉਹ ਜ਼ਿਆਦਾ ਵੱਧ ਚੁੱਕੀ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਫ੍ਰਿਜ਼ਨੋ ਤੋਂ ਆ ਰਹੀ। ਫ੍ਰਿਜ਼ਨੋ ਦੇ ਵਿੱਚ ਕੁਛ ਬਿਜ਼ਨਸ ਜਿਹੜੇ ਆ ਉਹਨਾਂ ਨੂੰ ਸਿਟੀ ਆਫ ਫ੍ਰਿਜ਼ਨੋ ਨੇ ਫਾਈਨ ਕੀਤਾ। ਕਈਆਂ ਨੂੰ $250 $1000 ਤੱਕ ਫਾਈਨ ਕੀਤਾ। ਕਹਿੰਦੇ ਪਈ ਜਿਹੜੇ ਬਿਜ਼ਨਸ ਦੇ ਆਵਰ ਦੱਸੇ ਗਏ ਸੀ ਉਹਨਾਂ ਤੋਂ ਬਾਅਦ ਵਿੱਚ ਇਹ ਜਿਹੜੇ ਬਿਜ਼ਨਸਸ ਖੁੱਲ੍ਹ ਰਹੇ ਸੀ। ਕਹਿੰਦੇ ਪਈ 200 ਤੋਂ ਵੱਧ ਜਿਹੜੀਆਂ ਉਹਨਾਂ ਦੇ ਕੋਲ ਕੰਪਲੇਨਸ ਗਈਆਂ ਅਤੇ 230 ਦੇ ਕਰੀਬ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਅਤੇ ਕੁਛ ਜਿਹੜੇ ਬਿਜ਼ਨਸਸ ਆ ਉਹਨਾਂ ਨੂੰ ਜਿਹੜਾ ਫਾਈਨ ਕੀਤਾ, ਜਿਨ੍ਹਾਂ ਦੇ ਵਿੱਚ ਮੇਨਲੀ ਕਹਿੰਦੇ ਕਈ ਸਿਗਰਟ ਸਟੋਰ ਸੀਗੇ। ਜਦੋਂ ਦੱਸਿਆ ਗਿਆ ਵੀ ਇੰਨੇ ਵਜੇ ਬੰਦ ਹੋਣਾ ਹੈ, ਉਹ ਤੋਂ ਬਾਅਦ ਵੀ ਜਿਹੜੇ ਉਹ ਖੋਲ੍ਹ ਕੇ ਉਹਨਾਂ ਨੇ ਰੱਖੇ ਹੋਏ ਸੀ। ਜੀ, ਕਈਆਂ ਨੂੰ ਜਿਹੜਾ ਸੋਸ਼ਲ ਡਿਸਟੈਂਸਿੰਗ ਜਾਂ ਹੈਲਥ ਦੇ ਜਿਹੜੇ ਸਹੀ ਤਰੀਕੇ ਨਾਲ ਨਾ ਰੱਖਣ ਦੇ ਲਈ ਅਤੇ ਪ੍ਰਾਈਸ ਗਾਊਜਿੰਗ ਦੇ ਲਈ ਵੀ ਜਿਹੜੇ ਉਹਨਾਂ ਨੇ ਫਾਈਨ ਕੀਤੇ ਸੀਗੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, PG&E ਦੇ ਨਾਲ ਸੰਬੰਧਿਤ ਇੱਕ ਵਾਰੀ ਫਿਰ ਇੱਕ ਜਿਹੜੇ ਫੈਡਰਲ ਜੱਜ ਆ, ਉਹਨਾਂ ਨੇ ਅੱਜ ਇਹ ਕਿਹਾ ਵੀ ਉਹ $58 ਬਿਲੀਅਨ ਦਾ ਜਿਹੜਾ ਪਲਾਨ ਆ, ਇਹ ਮੁਲਕ ਦੀ ਹਰਜੋਤ ਸਿੰਘ ਜੀ ਸਭ ਤੋਂ ਵੱਡੀ ਯੂਟਿਲਿਟੀ ਕੰਪਨੀ ਹੈਗੀ ਆ PG&E ਵਾਲੀ, ਵੀ ਉਹਨਾਂ ਦਾ ਜਿਹੜਾ ਕੰਟੇਸ਼ੀਅਸ ਬੈਂਕਰਪਸੀ ਹੈਗਾ ਆ ਵੀ ਉਸ ਨੂੰ ਉਹ ਅਪਰੂਵ ਕਰਨ ਜਾ ਰਹੇ ਹੈਗੇ ਆ। PG&E ਦੇ ਜਿਹੜੇ ਪੁਰਾਣੇ ਹੋਏ ਇਕਵਿਪਮੈਂਟ ਉਪਕਰਨਾਂ ਦੇ ਕਰਕੇ ਜਿਹੜੀਆਂ ਬਹੁਤ ਸਾਰੀਆਂ ਵਾਈਲਡ ਫਾਇਰਸ ਕੈਲੀਫੋਰਨੀਆ ਦੇ ਵਿੱਚ ਲੱਗੀਆਂ, ਜਿਨ੍ਹਾਂ ਦੇ ਕਰਕੇ 100 ਤੋਂ ਵੱਧ ਲੋਕ ਜਿਹੜੇ ਹੁਣ ਤੱਕ ਵੱਖ-ਵੱਖ ਅੱਗਾਂ ਦੇ ਵਿੱਚ ਮਾਰੇ ਗਏ। ਸ਼ਹਿਰਾਂ ਦੇ ਸ਼ਹਿਰ ਜਿਹੜੇ ਉਹ ਪੂਰੀ ਤਰ੍ਹਾਂ ਉਹ ਤਬਾਹ ਹੋ ਗਏ। ਅਤੇ ਕਹਿੰਦੇ ਵੀ ਇਸ ਕੰਪਨੀ ਨੇ ਮੰਨਿਆ ਵੀ ਇਹਨਾਂ ਦੇ ਜਿਹੜੇ ਇਹ ਕ੍ਰਾਈਮ ਹੋਏ ਆ ਉਹ ਗਰੀਡ ਅਤੇ ਨਿਗਲੈਕਟ, ਲਾਲਚ ਅਤੇ ਜਿਹੜੀ ਆ ਨਾ ਧਿਆਨ ਰੱਖਣ ਕਰਕੇ ਜਿਹੜੇ ਹੋਏ ਸੀ। ਇਹ US ਬੈਂਕਰਪਸੀ ਜੱਜ ਡੈਨਿਸ ਮੋਂਟੈਲੀ, ਉਹਨਾਂ ਨੇ ਕਹਿੰਦੇ ਵੀ ਇਸ ਚੀਜ਼ ਦੇ ਲਈ ਰਸਤਾ ਕਲੀਅਰ ਕਰ ਦਿੱਤਾ, ਜਿਸ ਦੇ ਵਿੱਚ PG&E ਨੂੰ $25.5 ਬਿਲੀਅਨ ਜਿਹੜਾ ਆ ਉਹ ਉਹਨਾਂ ਨੂੰ ਪੇ ਕਰਨਾ ਪਊਗਾ ਲਾਸਿਸ ਦੇ ਲਈ, ਜਿਹੜੀਆਂ 2017-2018 ਦੇ ਵਿੱਚ ਅੱਗਾਂ ਜਿਹੜੀਆਂ ਉਹ ਲੱਗੀਆਂ ਸੀ। ਅਤੇ ਨਾਲ ਹੀ ਜੱਜ ਨੇ ਕਹਿੰਦੇ ਆ ਵੀ ਉਹ ਇਸ
ਪਲਾਨ ਦੇ ਉੱਤੇ PG&E ਦੇ ਜਿਹੜੇ ਇਹ ਬੈਂਕਰਪਸੀ ਪਲਾਨ ਦੇ ਉੱਤੇ ਅਧਿਕਾਰਤ ਤੌਰ ਦੇ ਉੱਤੇ ਜਿਹੜੇ ਕੱਲ੍ਹ ਨੂੰ ਉਹ ਸਾਈਨ ਕਰ ਸਕਦੇ ਨੇ। ਜੀ, ਅਗਲੀ ਖਬਰ ਵੱਲ ਚਲੀਏ, ਜਿਹੜੀ ਉਹ ਨਿਊਯਾਰਕ ਤੋਂ ਆ ਰਹੀ ਆ। ਨਿਊਯਾਰਕ ਦੇ ਮੇਅਰ ਡੀ ਬਲੈਸੀਓ ਨੇ ਅੱਜ ਜਿਹੜੀ ਜੂਨਟੀਨਥ ਦੀ ਜਿਹੜੀ ਹੌਲੀਡੇ ਆ ਉਸ ਨੂੰ ਜਿਹੜਾ ਉਹਨਾਂ ਨੇ ਕਿਹਾ ਵੀ ਪਰਮਾਨੈਂਟ ਹੌਲੀਡੇ ਨਿਊਯਾਰਕ 'ਚ ਹੋਇਆ ਕਰੂਗੀ। ਆਫੀਸ਼ੀਅਲੀ ਅਸੀਂ ਜਿਹੜਾ ਜੂਨਟੀਨਥ ਇਸ ਨੂੰ ਓਬਜ਼ਰਵ ਕਰਿਆ ਕਰਾਂਗੇ। ਸਵੇਰੇ ਆਪਾਂ ਦੱਸਿਆ ਸੀ ਵੀ ਜਿਹੜਾ ਜੂਨਟੀਨਥ 19 ਜੂਨ ਇਹ ਦਿਨ, ਜਿਸ ਦਿਨ ਕਾਲੇ ਮੂਲ ਦੇ ਲੋਕ ਜਿਹੜੇ ਸਲੇਵ ਬਣ ਕੇ ਲਿਆਂਦੇ ਸੀ ਉਹਨਾਂ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਉਹ ਸਲੇਵਰੀ ਖਤਮ ਕੀਤੀ ਗਈ ਸੀ 1865 ਦੇ ਵਿੱਚ, ਅਤੇ ਉਸ ਨੂੰ ਹੁਣ ਯਾਦ ਰੱਖਣ ਦੇ ਲਈ ਬਹੁਤ ਸਾਰੀਆਂ ਸਟੇਟਸ ਜਿਹੜੀਆਂ ਆ ਉਹ ਟਰਾਈ ਕਰ ਰਹੀਆਂ ਵੀ ਇਸ ਦਿਨ ਦੀ ਛੁੱਟੀ ਕੀਤੀ ਜਾਵੇ। ਜੀ ਜੀ ਬਿਲਕੁਲ। ਸਮਾਂ ਵੀ ਆਪਣਾ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਅਤੇ ਜਾਂਦੇ ਜਾਂਦੇ ਦੱਸਦੇ ਜਾਈਏ ਵੀ ਕੈਲੀਫੋਰਨੀਆ ਦੇ ਵਿੱਚ ਜਿਹੜਾ ਜੋਬਲੈਸ ਰੇਟ ਆ ਮਈ ਮਹੀਨੇ ਦੇ ਵਿੱਚ ਅਨਇੰਪਲੋਇਮੈਂਟ ਦਾ ਉਹ 16.3% ਦੇ ਉੱਤੇ ਜਿਹੜਾ ਪਹੁੰਚਿਆ ਆ, ਜਿਹੜੇ ਕਿ ਪਿਛਲੇ ਜਿਹੜੇ ਮਹੀਨੇ ਦੇ ਨਾਲੋਂ ਕਹਿੰਦੇ ਵੀ ਥੋੜ੍ਹਾ ਜਿਹਾ ਅਪ੍ਰੈਲ ਮਹੀਨੇ ਦੇ ਨਾਲੋਂ ਥੋੜ੍ਹਾ ਜਿਹਾ ਉਹ ਥੱਲੇ ਗਿਆ ਹੈਗਾ ਆ। ਪਰ ਫਿਰ ਵੀ ਜਿਹੜਾ ਹਰਜੋਤ ਸਿੰਘ ਜੀ ਇਹ ਖਤਰੇ ਵਾਲੀ ਗੱਲ ਹੀ ਜਿਹੜੀ ਬਣੀ ਪਈ ਆ। ਉੱਦਾਂ ਇਸ ਮਹੀਨੇ ਦੇ ਵਿੱਚ ਕਹਿੰਦੇ 1,41,600 ਨਵੀਆਂ ਪੇਰੋਲ ਜੋਬਸ ਜਿਹੜੀਆਂ ਆ ਉਹ ਐਡ ਹੋਈਆਂ ਨੇ। ਸੋ ਇਸੇ ਤਰ੍ਹਾਂ ਐਪਲ ਕੰਪਨੀ ਨੇ ਜਿਹੜੇ ਬਹੁਤ ਸਾਰੇ ਸਟੋਰ ਆ ਡਿਫਰੈਂਟ ਸਟੇਟਾਂ 'ਚ ਆਪਣੇ ਖੋਲ੍ਹਣੇ ਸ਼ੁਰੂ ਕੀਤੇ ਸੀ, ਫਲੋਰੀਡਾ, ਐਰੀਜ਼ੋਨਾ, ਨਾਰਥ ਕੈਰੋਲੀਨਾ, ਸਾਊਥ ਕੈਰੋਲੀਨਾ ਦੇ ਵਿੱਚ, ਅਤੇ ਹੁਣ ਉਹ ਜਿਹੜੇ ਆ ਫਿਰ ਇੱਕ ਵਾਰੀ ਉਹ ਬੰਦ ਕਰਨ ਜਾ ਰਹੇ ਆ ਕਿਉਂਕਿ ਕਰੋਨਾ ਵਾਇਰਸ ਦੇ ਕੇਸਾਂ ਦੀ ਜਿਹੜੀ ਗਿਣਤੀ ਵੱਧ ਰਹੀ ਆ। ਉਹਨੂੰ ਦੇਖਦੇ ਹੋਏ ਉਹਨਾਂ ਨੇ 271 ਦੇ ਵਿੱਚੋਂ 154 ਦੇ ਕਰੀਬ 154 ਸਟੋਰ ਜਿਹੜੇ ਓਪਨ ਕੀਤੇ ਸੀ। ਸੋ ਉਹਨਾਂ ਨੂੰ ਫਿਰ ਉਹ ਥੋੜ੍ਹੇ ਸਮੇਂ ਦੇ ਲਈ ਬੰਦ ਕਰਨ ਜਾ ਰਹੇ ਜੀ। ਬਰਕਲੀ ਦੀ ਇੱਕ ਜਾਂਦੇ ਜਾਂਦੇ ਖਬਰ ਦੱਸ ਜੀ, ਸਿਟੀ ਆਫ ਬਰਕਲੀ ਕਹਿੰਦੇ ਵੀ $50,000 ਦਾ ਇਨਾਮ ਜਿਹੜਾ ਉਹਨਾਂ ਨੇ ਰੱਖਿਆ ਆ। ਕਹਿੰਦੇ ਵੀ ਉਸ ਦੇ ਲਈ ਪਤਾ ਕਰਨ ਦੇ ਲਈ ਯੂਨੀਵਰਸਿਟੀ ਆਫ ਕੈਲੀਫੋਰਨੀਆ ਦਾ ਇੱਕ ਬਰਕਲੀ ਦਾ ਜਿਹੜਾ ਵਿਦਿਆਰਥੀ ਸੈਥ ਸਮਿਥ 19 ਸਾਲ ਦਾ, ਉਹ ਸਾਈਡ ਬਾਈਕ ਦੇ ਉੱਤੇ ਜਿਹੜਾ ਉਹ ਬਲੀਡ ਕਰਦਾ ਹੋਇਆ ਮਰਿਆ ਹੋਇਆ ਜਿਹੜਾ ਉਹ ਪਾਇਆ ਗਿਆ ਸੀ, ਅਤੇ ਕਹਿੰਦੇ ਵੀ ਉਸ ਨੂੰ ਗੋਲੀ ਜਿਹੜੀ ਕਰਕੇ ਗੋਲੀ ਲੱਗੀ ਸੀਗੀ। ਕਹਿੰਦੇ ਵੀ ਜਿਸ ਕਿਸ ਦੇ ਕੋਲ ਵੀ ਕੋਈ ਇਸ ਦੇ ਬਾਬਤ ਜਾਣਕਾਰੀ ਹੈਗੀ ਆ ਉਹ ਇਹਨਾਂ ਨੂੰ ਜਿਹੜਾ ਉਹ ਇਤਲਾਹ ਕਰੇ, ਇਹਨਾਂ ਦੇ ਨਾਲ ਸੰਪਰਕ ਕਰੇ, ਅਤੇ ਜੇ ਉਸ ਜਾਣਕਾਰੀ ਦੇ ਨਾਲ ਜਿਹੜਾ ਦੋਸ਼ੀ ਉਹ ਫੜਿਆ ਜਾਂਦਾ ਤਾਂ ਉਹਨੂੰ $50,000 ਤੱਕ ਦਾ ਜਿਹੜਾ ਇਨਾਮ ਆ ਉਹ ਮਿਲ ਸਕਦਾ ਆ। ਇਹ ਬੜੀ ਮੰਦਭਾਗੀ ਘਟਨਾ ਬੀਤੇ ਜਿਹੜੇ ਸੋਮਵਾਰ ਆ ਉਹ ਵਾਪਰੀ ਸੀ, ਜਦ ਸੈਥ ਸਮਿਥ ਜਿਹੜਾ 19 ਸਾਲ ਦੀ ਉਮਰ ਦਾ ਸੀਗਾ, ਬਰਕਲੀ ਦਾ ਸਟੂਡੈਂਟ ਸੀ, ਉਸ ਦੀ ਲਾਸ਼ ਇੱਕ ਸਾਈਡ ਵਾਕ ਦੇ ਉੱਤੇ ਮਿਲੀ ਸੀ। ਅੱਜ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, S&P ਇੰਡੈਕਸ ਜਿਹੜਾ ਆ ਉਹ ਥੋੜ੍ਹਾ ਜਿਹਾ ਡਾਊਨ ਗਿਆ -0.56%। ਡਾਓ ਜੋਨ ਇੰਡਸਟਰੀਅਲ ਜਿਹੜਾ ਆ ਉਹ ਵੀ ਡਾਊਨ ਗਿਆ 208 ਪੁਆਇੰਟ ਦੇ ਕਰੀਬ। ਨੈਸਡੈਕ ਜਿਹੜਾ ਆ ਉਹ ਥੋੜ੍ਹਾ ਜਿਹਾ ਅਪ ਗਿਆ 3.07। ਜੀ, ਅਤੇ ਇੱਕ $US ਦੇ ਮੁਕਾਬਲੇ ਭਾਰਤੀ ਰੁਪਈਏ ਦੀ ਕੀਮਤ 76 ਰੁਪਈਏ 25 ਪੈਸੇ ਜਿਹੜੀ ਆ ਉਹ ਰਹੀ, ਅਤੇ ਕੈਨੇਡੀਅਨ ਡਾਲਰ ਜਿਹੜਾ ਆ ਇੱਕ $US ਦੇ ਮੁਕਾਬਲੇ $1.36 ਕੈਨੇਡੀਅਨ ਡਾਲਰ ਹੋ ਰਿਹਾ ਆ। ਜੀ, ਸੋ ਇੱਥੋਂ ਹੀ ਆਪਾਂ ਇਜਾਜ਼ਤ ਲੈਣੀ। ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸਦੇ ਜਾਈਏ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਪ੍ਰੋਗਰਾਮ ਆ ਤੁਸੀਂ YouTube ਦੇ ਉੱਤੇ ਜਿਹੜੇ ਰੈਗੂਲਰ ਤਾਂ ਤੁਸੀਂ ਰੇਡੀਓ ਸਟੇਸ਼ਨ 'ਤੇ ਸੁਣਦੇ ਆ ਸਾਰੇ ਜਿੰਨੇ ਸਾਡੇ AM FM ਘਰਾਂ ਦੇ ਵਿੱਚ ਰੇਡੀਓ ਸੈਟਸ, ਪਰ ਨਾਲ ਦੀ ਨਾਲ ਤੁਸੀਂ YouTube ਦੇ ਉੱਤੇ ਸੁਣੋਗੇ ਅਤੇ ਫੇਸਬੁੱਕ ਬਿਲਕੁਲ ਹੁਣ ਵੀ ਜਿਹੜੇ ਉਹ ਚੱਲ ਰਹੇ ਆ। ਸੋ ਅਸੀਂ ਕੋਸ਼ਿਸ਼ ਕਰਨੀ ਆ ਵੀ ਸਾਰਾ ਕੁਝ ਜਿਹੜਾ ਇੱਕੋ ਪਲੇਟਫਾਰਮ ਦੇ ਉੱਤੇ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਮੂਵ ਕੀਤਾ ਜਾਵੇ। ਜਿਹੜੇ ਫੇਸਬੁੱਕ ਦੇ ਉੱਤੇ ਵੀ ਦੇਖ ਰਹੇ ਆ ਉਹ ਫੇਸਬੁੱਕ ਦੇ ਉੱਤੇ ਤਾਂ ਆ ਹੀ ਰਿਹਾ ਆ, ਪਰ YouTube ਦੇ ਜਿਹੜਾ ਸਬਸਕ੍ਰਾਈਬ ਆ ਉਹ ਜ਼ਰੂਰ ਕਰੋ ਪੰਜਾਬੀ ਰੇਡੀਓ USA ਦਾ ਚੈਨਲ। ਵੀ ਆਪਾਂ ਟਰਾਈ ਕਰ ਰਹੇ ਹਾਂ ਵੀ ਸਾਰਾ ਕੁਛ ਜਿਹੜਾ ਇੱਕੋ ਥਾਂ ਦੇ ਉੱਤੇ ਜਿਹੜਾ ਉਹ ਇਕੱਠਾ ਕਰ ਸਕੀਏ, ਕਿਉਂਕਿ ਉੱਥੇ ਜਿਹੜਾ ਲੱਭਣਾ ਅਤੇ ਉੱਥੇ ਬਾਅਦ ਦੇ ਵਿੱਚ ਸੁਣਨਾ ਦੇਖਣਾ ਜਿਹੜਾ ਆ ਉਹ ਜ਼ਿਆਦਾ ਆਸਾਨ ਰਹਿੰਦਾ ਆ ਫੇਸਬੁੱਕ ਦੇ ਨਾਲੋਂ। ਕਈ ਵਾਰੀ ਉੱਥੇ ਜਿਹੜਾ ਉਹ ਫਿਰ ਲੱਭਦਾ ਨਹੀਂ। ਸੋ ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।